एक फिरके नूं जिहड़ा एक खास फिरका है जिहदा इतिहास बहुत विलक्षण रहा है, उस फिरके नूं क्यों बार-बार टारगेट किया जाता है? सरकार पाड़ो ते राज करो दी नीति ते अमल करया करो। नवीन सिंह वर्गा सिंह जिहड़ा है वो एक लाइट हाउस बन के चमकेगा, क्योंकि उसके अंदर एक जज्बात पैदा कर दिते गए बई सिख होना पाप है, तां उहदे नाल वधीकी कीती गई। वो हुण होर परपक्क हो गया। ये समय दियां सरकारां सगों लोकां नूं जगा रहीआं ने और अपने खप्पण विच किल ठोक रहीआं। TV 84 ਦੇ ਨਾਲ ਜੁੜੇ ਹੋ। ਅੱਜ ਅੰਬਾਲਾ ਦੇ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਮਰਦੋਂ ਸਾਹਿਬ ਦੇ ਵਿੱਚ ਜਿਹੜਾ ਕਿ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਹੈ, ਇੱਕ ਇਤਿਹਾਸਕ ਸਮਾਗਮ ਕੀਤਾ ਗਿਆ ਹੈ। ਇੱਥੇ ਨਵੀਨ ਸਿੰਘ ਨੂੰ ਜਿਹੜਾ ਹੈ ਸਿੱਖ ਸੰਗਤਾਂ ਵੱਲੋਂ ਇੱਕ ਘੋੜਾ ਪੇਂਟ ਕੀਤਾ ਗਿਆ ਹੈ। ਇੱਥੇ ਹੀ ਸਿੱਖ ਪੰਥ ਦੀ ਵਡਮੁੱਲੀ ਸ਼ਖਸੀਅਤ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ ਨੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਉਸ ਤੋਂ ਬਾਅਦ ਕਰਤਾਰ ਕੁਸ਼ੀ ਹੋਣ ਤੋਂ ਬਾਅਦ ਉਹਨਾਂ ਨੌਜਵਾਨਾਂ ਨੂੰ ਸਿੱਖ ਪੰਥ ਆਪਣੇ ਕਲਾਵੇ ਦੇ ਵਿੱਚ ਲੈਂਦਾ ਹੈ। ਗਿਆਨੀ ਜੀ ਹੁਣਾਂ ਦੇ ਨਾਲ ਗੱਲਬਾਤ ਕਰ ਲੈਣ। ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਸਮਾਗਮ ਵਾਕਈ ਇਤਿਹਾਸਕ ਸਮਾਗਮ ਹੈ ਔਰ ਹਰਿਆਣੇ ਦੀ ਧਰਤੀ ਤੇ ਗੁਰਦੁਆਰਾ ਸ੍ਰੀ ਮਰਦੋਂ ਸਾਹਿਬ ਵਿਖੇ ਇਹ ਸਮਾਗਮ ਕਰਕੇ ਇੱਕ ਨਵਾਂ ਇਤਿਹਾਸ ਰਚਿਆ ਗਿਆ, ਕਿਉਂਕਿ ਸਿੱਖੀ ਬਾਰੇ ਸਮੇਂ ਦੀ ਸਰਕਾਰ ਔਰ ਸਮੇਂ ਦੇ ਜਿਹੜੇ ਮਨੂਵਾਦੀ ਬਿਰਤੀ ਦੇ ਲੋਕ ਨੇ ਉਹ ਕਈ ਤਰ੍ਹਾਂ ਦੇ ਛੜਯੰਤਰ ਰਚ ਰਹੇ ਨੇ ਔਰ ਕਈ ਤਰ੍ਹਾਂ ਦੇ ਭਰਮ ਪੈਦਾ ਕਰ ਰਹੇ ਨੇ। ਜਿਹੜੀ ਸਿੱਖੀ ਇਹਨਾਂ ਭਰਮਾਂ ਤੋਂ ਦੂਰ ਹੈ, ਸਿੱਖੀ ਦੇ ਵਿੱਚ ਕੋਈ ਵੀ ਸ਼ਾਮਲ ਹੋ ਸਕਦਾ, ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਥੇ ਹਰ ਇੱਕ ਦੇ ਨਾਲ ਪ੍ਰੇਮ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਦੇਖੋ, 15 ਭਗਤਾਂ ਦੀ ਬਾਣੀ ਹੈ। ਭਾਵੇਂ ਉਹ ਭਗਤ ਕਿਸੇ ਜਾਤੀ ਵਿੱਚੋਂ ਹਨ, ਕਿਸੇ ਇਲਾਕੇ ਨਾਲ ਸੰਬੰਧ ਰੱਖਦੇ ਨੇ, ਕੋਈ ਬੋਲੀ ਬੋਲਦੇ ਨੇ, ਪਰ ਉਹ ਪਰਮਾਤਮਾ ਨੂੰ ਮੰਨਣ ਵਾਲੇ ਹਨ। ਇਸ ਲਈ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦਾ ਭਾਈ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਇਕੱਠੇ ਹੋਵੋ, ਮਿਲ ਕੇ ਬੈਠੋ, ਇਹ ਦੁਬਿਧਾ ਦੂਰ ਕਰੋ। ਗੁਰੂ ਘਰ ਦੇ ਅੰਦਰ ਸੰਗਤ ਅਤੇ ਪੰਗਤ ਦਾ ਜੋ ਸਿਧਾਂਤ ਹੈ ਉਹ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ। ਕੋਈ ਆ ਕੇ ਲੰਗਰ ਛਕੇ ਉਹਦੇ ਲਈ ਕੋਈ ਵਿਤਕਰਾ ਨਹੀਂ, ਕੋਈ ਸੰਗਤ ਵਿੱਚ ਬਹਿ ਕੇ ਆਤਮਿਕ ਉਪਦੇਸ਼ ਸੁਣੇ ਉਹਨੂੰ ਮੰਨੇ, ਕੋਈ ਪਾਬੰਦੀ ਨਹੀਂ। ਤੋ ਇਸ ਲਈ ਇਹ ਜਿਹੜਾ ਸਮਾਗਮ ਹੈ ਇਹ ਇੱਕ ਮੀਲ ਪੱਥਰ ਦਾ ਕੰਮ ਕਰੇਗਾ। ਭਾਈ ਸਾਹਿਬ ਜੀ, ਇੱਥੇ ਸਵਾਲ ਹੈ ਕਿ ਪਿਛਲੇ ਸਮੇਂ ਦੇ ਦਰਮਿਆਨ ਸਿੰਘੂ ਬਾਰਡਰ ਦੇ ਉੱਪਰ ਘਟਨਾ ਵਾਪਰਦੀ ਹੈ, ਨਵੀਨ ਸਿੰਘ ਦੀ ਕਰਤਾਰ ਕੁਸ਼ੀ ਕੀਤੀ ਜਾਂਦੀ ਹੈ, ਤਾਂ ਉਸ ਤੋਂ ਬਾਅਦ ਜਿਹੜਾ ਹੈ ਅਸਲੀਅਤ ਸਾਹਮਣੇ ਆਉਂਦੀ ਹੈ, ਸਮਾਜ ਦੇ ਸਾਹਮਣੇ ਆਉਂਦੀ ਹੈ, ਜਿੱਥੇ ਸਿੱਖਾਂ ਦੇ ਪ੍ਰਤੀ, ਨਿਹੰਗ ਸਿੰਘਾਂ ਦੇ ਪ੍ਰਤੀ ਲੋਕਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਕੁੜੱਤਣ ਪੈਦਾ ਕੀਤੀ ਜਾ ਰਹੀ ਸੀ। ਉੱਥੇ ਹੀ ਜਦੋਂ ਅਸਲੀਅਤ ਸਾਹਮਣੇ ਆਉਂਦੀ ਹੈ ਤਾਂ ਸਿੱਖ ਪੰਥ ਵੱਲੋਂ ਪੂਰੀ ਕਾਇਨਾਤ ਵੱਲੋਂ ਬਣਦਾ ਹੋਇਆ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਤਾਂ ਕੀ ਲੱਗਦਾ ਕਿ ਸਰਕਾਰਾਂ ਦੀ ਨੀਤੀ ਇਸ ਤਰ੍ਹਾਂ ਕਿਉਂ ਹੈ? ਇੱਕ ਫਿਰਕੇ ਨੂੰ ਜਿਹੜਾ ਇੱਕ ਖਾਸ ਫਿਰਕਾ ਹੈ ਜਿਹਦਾ ਇਤਿਹਾਸ ਬਹੁਤ ਵਿਲੱਖਣ ਰਿਹਾ ਹੈ, ਉਸ ਫਿਰਕੇ ਨੂੰ ਕਿਉਂ ਬਾਰ-ਬਾਰ ਟਾਰਗੇਟ ਕੀਤਾ ਜਾਂਦਾ ਹੈ? ਸਰਕਾਰ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਅਮਲ ਕਰਿਆ ਕਰਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਸਰਕਾਰ ਦੀ ਇਸ ਨੀਤੀ ਨੂੰ ਸਮਝਣਾ ਚਾਹੀਦਾ। ਸਾਡੇ ਸਮਾਜ ਨੂੰ ਇੱਕ ਹੋਣਾ ਚਾਹੀਦਾ। ਨਵੀਨ ਸਿੰਘ ਵਾਲੀ ਘਟਨਾ ਹੁਣ ਤੁਹਾਡੇ ਮੂੰਹ ਸੁਣ ਕੇ ਮੈਨੂੰ ਯਾਦ ਆ ਗਿਆ ਕਿ ਉਸ ਨੇ ਆਪਣੇ ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਜਾਂ ਸਿਗਰਟ ਪੀਣ ਵਾਲੇ ਨੂੰ ਰੋਕਿਆ ਸੀ। ਉਹਨੇ ਉਸ ਨੂੰ ਕੁਝ ਨਹੀਂ ਸੀ ਕਿਹਾ, ਪਰ ਉਸ ਨੇ ਵਧੀਕੀ ਕੀਤੀ ਤੇ ਪੁਲਿਸ ਨੇ, ਪ੍ਰਸ਼ਾਸਨ ਨੇ ਇਨਸਾਫ ਦੇਣ ਦੀ ਬਜਾਏ ਉਹ ਜਿਵੇਂ ਉਹਨੂੰ ਉਲਟਾ ਚੋਰ ਕੁਤਵਾਲ ਕੋ ਡਾਂਟੇ। ਨਵੀਨ ਸਿੰਘ ਨੂੰ ਹੀ ਉਸ ਜ਼ੁਲਮ ਦਾ ਸ਼ਿਕਾਰ ਕਰ ਲਿਆ ਵੀ ਤੂੰ ਹੀ ਦੋਸ਼ੀ ਹੈ। ਇਸ ਗੱਲ ਨੇ ਆਂਦੇ ਨੇ ਜਬੇ ਬਨ ਲੱਗਿਓ ਤਬੇ ਰੋਸ ਜਾਗਿਓ। ਤਾਂ ਉਹ ਨਵੀਨ ਸਿੰਘ ਦੇ ਅੰਦਰ ਇੱਕ ਚੇਂਜ ਆਈ ਹੈ, ਤਬਦੀਲੀ ਆਈ ਹੈ ਔਰ ਉਸ ਜਬਲ ਦੀ ਭਾਟਾਂ ਨੂੰ ਇਹਨਾਂ ਵੀਰਾਂ ਨੇ ਸਾਂਭਿਆ ਤੇ ਉਹਨੂੰ ਹੋਰ ਜ਼ਿੰਮੇਵਾਰੀ ਮਿਲ ਗਈ। ਉਹ ਹੁਣ ਦ੍ਰਿੜ ਹੋ ਜਾਏਗਾ।
ਭਾਈ ਸਾਹਿਬ ਜੀ, ਜੇ ਮੰਨ ਕੇ ਦੇਖਿਆ ਜਾਵੇ ਕਿ ਨਵੀਨ ਸਿੰਘ ਇੱਕ ਇਸ ਤਰ੍ਹਾਂ ਦਾ ਨੌਜਵਾਨ ਹੈ ਜਿਹੜਾ ਆਪਣੇ ਆਪ ਸਿੰਘ ਸੱਜਦਾ ਹੈ, ਸਿੱਖੀ ਦੇ ਨਾਲ ਲਗਾਓ ਲੱਗਦਾ ਹੈ, ਗੁਰਬਾਣੀ ਦੇ ਨਾਲ, ਇਤਿਹਾਸ ਦੇ ਨਾਲ ਮੁਹੱਬਤ ਹੁੰਦੀ ਹੈ, ਤਾਂ ਉਸ ਤੋਂ ਬਾਅਦ ਨਵੀਨ ਸਿੰਘ ਗੁਰੂ ਕਾ ਸਿੰਘ ਸੱਜਦਾ ਹੈ। ਤਾਂ ਜਿਹੜੀ ਅਸਲੀਅਤ ਸੀ ਸਮਾਜ ਦੇ ਸਾਹਮਣੇ ਨਾ ਆਉਂਦੀ, ਤਾਂ ਜਿਸ ਤਰ੍ਹਾਂ ਨਵੀਨ ਦੇ ਕਿਰਦਾਰਕੁਸ਼ੀ ਕੀਤੀ ਗਈ ਹੈ, ਤਾਂ ਫਿਰ ਜਿਹੜੇ ਨਵੀਨ ਵਰਗੇ ਅਨੇਕਾਂ ਹੋਰ ਨੌਜਵਾਨ ਹੁੰਦੇ ਕਿ ਉਹ ਵੀ ਸਿੱਖੀ ਦੇ ਨਾਲੋਂ ਇਸ ਤਰ੍ਹਾਂ ਟੁੱਟ ਜਾਂਦੇ। ਫਿਰ ਤੁਸੀਂ ਆਪਣਾ ਇਤਿਹਾਸ ਪੜ੍ਹ ਕੇ ਦੇਖੋ, ਇੱਥੇ ਹਮੇਸ਼ਾ ਉਹੀ ਲੋਕ ਗੁਰੂ ਘਰ ਵਿੱਚ ਆਉਂਦੇ ਰਹੇ ਜਿਹੜੇ ਇਸ ਕਿਰਦਾਰ ਤੋਂ ਪ੍ਰਭਾਵਿਤ ਸਨ। ਜੇ ਬੀਬੀ ਸਤਵੰਤ ਕੌਰ ਦਾ ਜੀਵਨ ਪੜ੍ਹੋ, ਜੇ ਬੀਬੀ ਹਰਸ਼ਨ ਕੌਰ ਦਾ ਜੀਵਨ ਪੜ੍ਹੋ, ਜੇ ਉਹਨਾਂ ਸੂਰਬੀਰ ਬਹਾਦਰਾਂ ਦਾ ਜੀਵਨ ਪੜ੍ਹੋ, ਉਹ ਸਾਰੇ ਇਸ ਪੋਸ਼ੀਦਾ ਖਿਆਲਾਂ ਨੂੰ ਛੱਡ ਕੇ ਗੁਰੂ ਕੇ ਸਿੰਘ ਬਣੇ ਸਨ। ਪਰ ਤੁਹਾਡੇ ਕੋਲ ਟਾਈਮ ਨਹੀਂ ਉਹਨਾਂ ਦਾ ਜੀਵਨ ਪੜ੍ਹਨ ਦਾ। ਨਵੀਨ ਸਿੰਘ ਵਰਗਾ ਸਿੰਘ ਜਿਹੜਾ ਹੈ ਉਹ ਇੱਕ ਲਾਈਟ ਹਾਊਸ ਬਣ ਕੇ ਚਮਕੇਗਾ, ਕਿਉਂਕਿ ਉਹਦੇ ਅੰਦਰ ਇਹ ਜਜ਼ਬਾਤ ਪੈਦਾ ਕਰ ਦਿੱਤੇ ਗਏ ਬਈ ਸਿੱਖ ਹੋਣਾ ਪਾਪ ਹੈ, ਤਾਂ ਉਹਦੇ ਨਾਲ ਵਧੀਕੀ ਕੀਤੀ ਗਈ, ਉਹ ਹੁਣ ਹੋਰ ਪਰਪੱਕ ਹੋ ਜਾਏ। ਇਹ ਸਮੇਂ ਦੀਆਂ ਸਰਕਾਰਾਂ ਸਗੋਂ ਲੋਕਾਂ ਨੂੰ ਜਗਾ ਰਹੀਆਂ ਨੇ ਔਰ ਆਪਣੇ ਖੱਫਣ ਵਿੱਚ ਕਿੱਲ ਠੋਕ ਰਹੀਆਂ। ਹੁਣ ਹਰਿਆਣੇ ਦੇ ਵਿੱਚ ਜਿਸ ਤਰ੍ਹਾਂ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਸਿੱਖ ਸੱਜ ਰਹੇ ਨੇ, ਸਿੰਘ ਸੱਜ ਕੇ ਖੰਡੇ ਬਾਟੇ ਦੀ ਪਹੁਲ ਲੈ ਰਹੇ ਨੇ, ਤਾਂ ਲੱਗਦਾ ਹੈ ਕਿ ਨਵੀਨ ਸਿੰਘ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਕਾਰਨਾਮਾ ਹੋਇਆ ਸੀ, ਜਿਹੜੀ ਇਸ ਤਰ੍ਹਾਂ ਦੀ ਹਰਕਤ ਹੋਈ ਸੀ, ਤਾਂ ਇਹ ਉਹਦਾ ਹੀ ਸਿੱਟਾ ਹੈਗਾ। ਇਹ ਤਾਂ ਬਿਲਕੁਲ ਪ੍ਰਤੱਖ ਹੈ, ਪਰ ਸਿੰਘ ਸਜਣ ਵਾਲਿਆਂ ਨੂੰ ਇਸ ਤੋਂ ਭੈਭੀਤ ਨਹੀਂ ਹੋਣਾ ਚਾਹੀਦਾ। ਇਹ ਤਾਂ ਸਾਡਾ ਇਤਿਹਾਸ ਹੈ। ਜਿਹੜਾ ਸੱਚ ਦੇ ਮਾਰਗ ਤੇ ਚੱਲੇਗਾ ਉਹਨੂੰ ਕਸ਼ਟ ਤੇ ਸਹਿਣੇ ਹੀ ਪੈਣ, ਕਿਉਂਕਿ ਸਮੇਂ ਦੀਆਂ ਸਰਕਾਰਾਂ ਇਹ ਬਰਦਾਸ਼ਤ ਨਹੀਂ ਕਰ ਸਕਦੀਆਂ, ਭਾਵੇਂ ਕੋਈ ਸਰਕਾਰ ਹੋ। ਤਾਂ ਇਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ। ਭਾਈ ਸਾਹਿਬ ਜੀ, ਤੁਹਾਡੇ ਦੁਆਰਾ ਦਿੱਤੇ ਹੋਏ ਗੁਰਬਾਣੀ ਦੇ ਮੈਸੇਜ ਨੂੰ ਸੰਗਤਾਂ ਬਹੁਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਬੜੇ ਸੁਨੇਹੇ ਦੇ ਨਾਲ, ਬੜੀ ਮੁਹੱਬਤ ਪਿਆਰ ਦੇ ਨਾਲ ਸਰਵਣ ਕਰਦੀਆਂ ਨੇ। ਅਸੀਂ ਚਾਹੁੰਦੇ ਹਾਂ ਕਿ 84 ਦੇ ਮਾਧਿਅਮ ਦੇ ਰਾਹੀਂ ਸੰਗਤ ਦੇ ਨਾਲ ਅਖੀਰ ਦੇ ਵਿੱਚ ਜਿਹੜਾ ਸਮਾਜ ਪ੍ਰਤੀ ਸੁਨੇਹਾ, ਜਿਹੜੇ ਅੱਜ ਮੌਜੂਦਾ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਸੰਕਟ ਪੈਦਾ ਹੋ ਰਿਹਾ ਪੰਜਾਬ ਪ੍ਰਤੀ ਜਾਂ ਹਰਿਆਣੇ ਦੇ ਵਿੱਚ ਵੱਸਦੇ ਸਿੱਖਾਂ ਲਈ, ਤਾਂ ਸੰਗਤ ਨੂੰ ਕੋਈ ਸੁਨੇਹਾ ਜ਼ਰੂਰ ਦਿੱਤਾ ਜਾਵੇ ਜੀ। ਸੰਗਤ ਉਹਨਾਂ ਲੋਕਾਂ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਰਹੀ ਹੈ ਜਿਨ੍ਹਾਂ ਨੇ ਸਿੱਖੀ ਨੂੰ ਢਾਹ ਲਾਈ ਹੈ, ਸਿੱਖੀ ਸਰੂਪ ਵਿੱਚ ਲਾਈ ਹੈ। ਉਹਨਾਂ ਨੂੰ ਜ਼ੀਰੋ ਕਰ ਦਿੱਤਾ ਗਿਆ। ਕਿਸੇ ਨੇ ਨਹੀਂ ਕੀਤਾ, ਉਹ ਆਪਣੇ ਕਿਰਦਾਰ ਕਰਕੇ ਜ਼ੀਰੋ ਹੋ ਚੁੱਕੇ ਹਨ। ਪਰ ਸਿੱਖੀ ਦਾ ਉਧਾਰ ਤੇ ਸੁਧਾਰ ਤਾਂ ਹੀ ਹੋ ਸਕਦਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਾਂਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਕਿਸੇ ਨੂੰ ਲੜਨ ਦੀ ਗੱਲ ਨਹੀਂ ਕਰਦਾ। ਗੁਰੂ ਗ੍ਰੰਥ ਸਾਹਿਬ ਤੇ ਕਹਿੰਦਾ ਆਓ ਇਕੱਠੇ ਹੋ ਕੇ ਬੈਠੋ, ਮਿਲ ਕੇ ਵਿਚਾਰ ਕਰੋ, ਇੱਕ ਦੂਜੇ ਦੇ ਦੁੱਖ ਦੇ ਹਮਦਰਦੀ ਹੋਵੋ। ਸਿੱਖ ਕਦੇ ਕਿਸੇ ਦਾ ਬੁਰਾ ਨਹੀਂ ਚਿਤਵਦਾ। ਸਾਨੂੰ ਹੁਕਮ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ, ਤੋਂ ਸਾਨੂੰ ਸਦਾ ਹੀ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ, ਸਰਬੱਤ ਦਾ ਭਲਾ ਕਰਨਾ ਚਾਹੀਦਾ ਹੈ। ਜਿੱਥੇ ਕੋਈ ਵੀ ਦੁਖੀ ਹੋਵੇ ਉਹਦੇ ਲਈ ਸਾਨੂੰ ਤਨ ਮਨ ਧਨ ਕਰਕੇ ਸੇਵਾ ਕਰਨੀ, ਇਹੀ ਮੇਰਾ ਸੰਦੇਸ਼। ਹਾਂਜੀ, ਸਿੱਖ ਪੰਥ ਦੀ ਮਾਇਆਨਾਜ ਹਸਤੀ ਭਾਈ ਸਾਹਿਬ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਬੜਾ ਸੁਚੱਜਾ ਸੁਨੇਹਾ ਦਿੱਤਾ ਕਿ ਇਸ ਵਕਤ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਲੜ, ਉਹਨਾਂ ਦੀ ਵਿਚਾਰਧਾਰਾ ਦੇ ਲੜ ਲੱਗਣ ਦੀ ਲੋੜ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਨੂੰ ਲੈ ਕੇ ਹਾਜ਼ਰ ਹੋਵਾਂਗਾ। ਤੁਸੀਂ ਬਣਿਓ 84 ਦੇ ਨਾਲ। ਮੈਂ ਰਜਿੰਦਰ ਸਿੰਘ ਸਭਰਾ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।